ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਉੱਤੇ ਇਹਨਾਂ ਟੈਰਿਫਸ ਦਾ ਕੀ ਅਸਰ ਪਊਗਾ? ਜੇ ਆંકੜਿਆਂ ਦੇ ਵਿੱਚ ਜਾਈਏ ਤਾਂ ਟਰੰਪ ਹੋਣਾ ਦੇ ਜਿਹੜੇ ਪ੍ਰਪੋਜ਼ ਟੈਰਿਫਸ ਆ, ਆਬਵੀਅਸਲੀ ਇਸ ਦੇ ਨਾਲ ਅਸਰ ਤਾਂ ਜਿਹੜਾ ਪੈਣਾ ਹੀ ਪੈਣਾ ਆ ਵੀ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ ਆ। ਕੁਛ ਆંકੜੇ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਇਕੱਲੇ 1924 ਦੇ ਵਿੱਚ ਕੈਲੀਫੋਰਨੀਆ ਨੇ 16 ਬਿਲੀਅਨ ਡਾਲਰ ਦਾ ਜਿਹੜਾ ਕੈਨੇਡੀਅਨ ਸਮਾਨ ਆ ਉਹ ਮੰਗਾਇਆ। ਚਾਈਨਾ ਤੋਂ 123 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੋਇਆ ਇੰਟਰਨੈਸ਼ਨਲ ਟ੍ਰੇਡ ਐਡਮਿਨਿਸਟ੍ਰੇਸ਼ਨ ਦੱਸਦੀ ਆ, ਜਿਸ ਦੇ ਵਿੱਚ ਸਭ ਤੋਂ ਵੱਧ ਗ੍ਰੇਨ, ਬੇਕਰੀ ਪ੍ਰੋਡਕਟ, ਆਇਲ ਤੇ ਜਿਹੜੀ ਗੈਸ ਆ ਉਹ ਕੈਨੇਡਾ ਤੋਂ ਆਈ ਸੀ। ਕੰਪਿਊਟਰ ਇਕਵਿਪਮੈਂਟ, ਹਾਊਸ ਹੋਲਡ ਅਪਲਾਇੰਸ ਤੇ ਜਿਹੜੇ ਕੱਪੜੇ ਲੀੜੇ ਆ ਉਹ ਚਾਈਨਾ ਤੋਂ ਸਭ ਤੋਂ ਵੱਧ ਆਏ ਸੀ। 64.3 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਕੈਲੀਫੋਰਨੀਆ ਨੇ ਇੰਪੋਰਟ ਕੀਤਾ ਮੈਕਸੀਕੋ ਤੋਂ 2024 ਦੇ ਵਿੱਚ, ਜਿਨ੍ਹਾਂ ਵਿੱਚ ਕਾਰ, ਟਰੱਕ ਤੋਂ ਲੈ ਕੇ ਆਵਾਕਾਡੋ, ਬੈਲ ਪੈਪਰ, ਟੋਮੈਟੋਜ਼, ਉਹ ਸਾਰਾ ਸਮਾਨ ਸ਼ਾਮਲ ਸੀਗਾ। ਗੋਲਡਨ ਸਟੇਟ ਨੇ 9 ਬਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਮੋਟਰ ਵਹੀਕਲਸ ਦਾ ਜਿਹੜਾ ਉਹ ਮੰਗਾਇਆ। 5 ਬਿਲੀਅਨ ਡਾਲਰ ਦਾ ਜਿਹੜਾ ਫਰੂਟ ਤੇ ਟਰੀ ਨਟਸ ਆ ਉਹ ਮੈਕਸੀਕੋ ਤੋਂ 2024 ਦੇ ਵਿੱਚ ਮੰਗਾਏ ਸੀਗੇ। ਸੋ ਐਗਰੀਕਲਚਰ ਇੰਡਸਟਰੀ ਕਹਿੰਦੇ ਵੀ ਇੱਕ ਲਿਮਿਟਿਡ ਮਾਰਕੀਟ ਪਾਵਰ ਆ। ਸੋ ਬਿਜ਼ਨਸ ਕਹਿੰਦੇ ਵੀ ਬਹੁਤਾ ਜਿਹੜਾ ਇਹ ਫੁੱਲ ਕਾਸਟ ਆਫ ਟੈਰਿਫ ਆ ਉਸ ਨੂੰ ਸਹਿਣ ਦੇ ਵਿੱਚ ਸ਼ਾਇਦ ਉਹਨੇ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋਣਗੇ, ਤੇ ਇਹ ਸਾਰੇ ਦਾ ਸਾਰਾ ਜਿਹੜਾ ਭਾਰ ਆ ਉਹ ਕੰਜ਼ਿਊਮਰ ਦੇ ਉੱਤੇ ਪੈਣ ਜਾ ਰਿਹਾ। ਕਹਿੰਦੇ ਵੀ ਮਾਰਜਨਸ ਇਹਨਾਂ ਚੀਜ਼ਾਂ ਦੇ ਵਿੱਚ ਆਲਰੇਡੀ ਛੋਟੇ ਹੈਗੇ ਨੇ, ਤੇ ਸੋ ਅਬਜ਼ੌਰਬ ਕਰਨਾ ਇਹਨਾਂ ਕੰਪਨੀਆਂ ਦੇ ਲਈ ਔਖਾ ਹੋਊਗਾ। ਵੈਸੇ ਵੀ ਕੋਈ ਵੀ ਕੰਪਨੀ ਇਹ ਮਹਿੰਗਾਈ ਨੂੰ ਬੜਾ ਅਬਜ਼ੌਰਬ ਨਹੀਂ ਕਰਦੀ, ਉਹ ਕੰਜ਼ਿਊਮਰ ਦੇ ਉੱਤੇ ਹੀ ਸਿੱਧਾ ਸੁੱਟਦੀ ਹੁੰਦੀ ਆ। ਸੋ ਕਹਿੰਦੇ ਵੀ ਗੱਡੀਆਂ ਇਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਹੈਗੀਆਂ। ਕੈਨੇਡਾ ਤੇ ਮੈਕਸੀਕੋ ਤੋਂ ਜਿਹੜਾ ਆਟੋਮੋਬਾਈਲ ਸਮਾਨ ਆ ਉਹ ਆਉਂਦਾ ਹੈ, ਤੇ ਹੁਣ ਉਹਦੇ ਉੱਤੇ 25% ਟੈਰਿਫ ਲੱਗਣ ਦੇ ਨਾਲ ਸਮਾਨ ਮਹਿੰਗਾ ਹੋਊਗਾ। ਇੱਥੇ ਇੱਕ ਓਪਰਚੁਨਿਟੀ ਉਹ ਆ ਜਿਨ੍ਹਾਂ ਨੇ ਪੁਰਾਣੀਆਂ ਗੱਡੀਆਂ ਹੁਣ ਕੱਢਣ ਨੂੰ ਫਿਰਦੇ ਆ, ਸ਼ਾਇਦ ਜਿਹੜੀਆਂ ਸੈਕਿੰਡ ਹੈਂਡ ਗੱਡੀਆਂ ਦੀ ਜਿਹੜੀ ਸੇਲ ਆ ਉਸ ਦੇ ਵਿੱਚ ਥੋੜਾ ਇਜ਼ਾਫਾ ਹੋ ਜਾਵੇ ਵੀ ਚਲੋ ਨਵੀਂ ਤਾਂ ਨਹੀਂ, ਸ਼ਾਇਦ ਕੋਈ ਸੈਕਿੰਡ ਹੈਂਡ ਗੱਡੀ ਜਿਹੜੀ ਲੋਕ ਆ ਉਹ ਵੇਚ ਸਕਦੇ ਹੈਗੇ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਕੰਜ਼ਿਊਮਰਸ ਦੇ ਲਈ ਬ੍ਰੈਡ ਤੋਂ ਲੈ ਕੇ ਸਾਜੋ ਸਮਾਨ, ਖਾਣ ਪੀਣ ਵਾਲੇ ਸਾਜੋ ਸਮਾਨ ਤੋਂ ਲੈ ਕੇ ਗੱਡੀਆਂ ਤੱਕ ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ ਇਸ ਦੇ ਨਾਲ ਜਿਹੜੇ ਟੈਰਿਫਸ ਆ ਮੈਕਸੀਕੋ, ਕੈਨੇਡਾ ਤੇ ਚਾਈਨਾ ਦੇ ਉੱਤੇ, ਇਹਦੇ ਨਾਲ ਜਿਹੜੀ ਇਕਨੋਮਿਕ ਆਊਟਪੁੱਟ ਆ ਤਕਰੀਬਨ 0.5% ਇਹ ਜਿਹੜੀ ਆ ਉਹ ਘਟ ਜਾਊਗੀ, ਤੇ 2025 ਤੋਂ ਲੈ ਕੇ 2034 ਤੱਕ ਇਹਦੇ ਨਾਲ ਜਿਹੜੇ ਟੈਕਸਿਸ ਆ ਤਕਰੀਬਨ 1.1 ਟ੍ਰਿਲੀਅਨ ਡਾਲਰ ਦਾ ਜਿਹੜਾ ਉਹ ਐਕਸਟਰਾ ਟੈਕਸਿਸ ਆ ਇਹ ਇਸ ਦੇ ਉੱਤੇ ਜਿਹੜੇ ਉਹ ਹੁਣ ਲੱਗਣਗੇ ਅਗਲੇ ਆਉਂਦੇ 10 ਸਾਲਾਂ ਦੇ ਵਿੱਚ। ਪਰ ਕੈਲੀਫੋਰਨੀਆ ਦੇ ਉੱਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ। ਜੀ।